ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 30 ਮਈ ਪਾਕਿਸਤਾਨ ਦੇ ਵਿੱਚ ਹਫਤੇ ਦੀ ਰਾਤ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 182। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਘੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਤੇ ਸਭ ਤੋਂ ਪਹਿਲੀ ਜਿਹੜੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਗਿਲਗਿਤ ਬਲਤਿਸਤਾਨ ਦੀ ਹੈ। ਗਿਲਗਿਤ ਬਲਤਿਸਤਾਨ ਤੁਹਾਨੂੰ ਪਤਾ ਹੈ ਕਿ ਇਲੈਕਸ਼ਨ ਹੋ ਰਹੇ ਨੇ, ਲੇਕਿਨ ਮੇਰੀ ਵੈਸੇ ਸਮਝ ਤੋਂ ਬਾਹਰ ਹੈ ਸਾਡੀ ਜਿਹੜੀ ਮੌਜੂਦਾ ਜਰਨੈਲਾਂ ਦੀ ਸਾਰੀ ਇਸ ਵੇਲੇ ਦੀ ਲੋਟ ਬੈਠੀ ਹੈ ਉੱਤੇ ਕਿ ਏਡੇ ਰੁਪਈਏ ਇਲੈਕਸ਼ਨ 'ਤੇ ਖਰਚ ਕਰਦੇ ਨੇ। ਜੇ ਕੰਮ ਇਹ ਹੀ ਕਰਨਾ ਆਖਰ ਦੇ ਉੱਤੇ ਜਿਹੜਾ ਹੋਣ ਡਿਆ ਅੱਜ ਜੋ ਸਾਨੂੰ ਹੁੰਦਾ ਨਜ਼ਰ ਆਇਆ ਜਾਂ ਪਿਛਲੇ ਕਈ ਦਿਨਾਂ ਤੋਂ ਹੁੰਦਾ ਨਜ਼ਰ ਆ ਰਿਹਾ, ਤੇ ਆਵਾਮ ਦਾ ਇੰਨਾ ਪੈਸਾ ਕਿਉਂ ਇਸਤੇਮਾਲ ਕਰਦੇ ਹੋ? ਪ੍ਰਿੰਟ ਆਊਟ ਕੱਢੋ, ਆਪਣੀ ਮਰਜ਼ੀ ਦੇ ਬੰਦੇ ਜਿਹੜੇ ਉਹਨਾਂ ਨੂੰ ਜਿੱਤਿਆ ਹੋਇਆ ਕਰਾਰ ਦੇ ਕੇ ਤੇ ਅਸੈਂਬਲੀਆਂ ਬਣਾ ਦਿਓ। ਇਹਦਾ ਵੀ ਜਵਾਬ ਇੱਕ ਸਿਆਣੇ ਬੰਦੇ ਨੇ ਸਾਨੂੰ ਬੜਾ ਚੰਗਾ ਦਿੱਤਾ, ਉਹ ਤੁਹਾਨੂੰ ਅੱਗੇ ਚੱਲ ਕੇ ਦੱਸਣੇ। ਬਹਰਹਾਲ ਹੁਣ ਇਹ ਡਿਆ ਹੈ ਕਿ ਜਿਹੜੇ ਨੂਨ ਲੀਗ ਵਾਲੇ ਨੇ, ਪੀਪਲਸ ਪਾਰਟੀ ਵਾਲੇ ਨੇ ਜਾਂ ਇਸਤਹਿਕਾਮ ਪਾਰਟੀ ਵਾਲੇ ਨੇ, ਉਹਨਾਂ ਨੂੰ ਉੱਥੇ ਪ੍ਰੋਟੋਕੋਲ ਦਿੱਤੇ ਜਾ ਰਹੇ ਨੇ ਤੇ ਜ਼ਬਰਦਸਤ ਕਿਸਮ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ। ਔਰ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਇੱਥੇ ਕੰਪੇਨ ਕਰੋ ਆ ਕੇ, ਔਰ ਜੋ ਮਰਜ਼ੀ ਤੁਹਾਡਾ ਇੱਥੇ ਦਿਲ ਕਰਦਾ, ਭਾਵੇਂ ਹਕੂਮਤੀ ਵਜ਼ੀਰ ਨੇ, ਭਾਵੇਂ ਜੋ ਕੁਝ ਮਰਜ਼ੀ ਹੈ, ਉਹਨਾਂ ਨੂੰ ਉੱਥੇ ਮੁਕੰਮਲ ਆਜ਼ਾਦੀ ਤੇ ਛੁੱਟੀ ਹੈ। ਦੂਜੇ ਪਾਸੇ ਤਹਿਰੀਕ ਇਨਸਾਫ ਦੇ ਜਿਸ ਵੇਲੇ ਜੁਨੇਦ ਅਕਬਰ ਔਰ ਦੂਸਰੇ ਲੋਕ ਗਏ, ਉਹਨਾਂ ਨੂੰ ਹੱਥਕੜੀਆਂ ਲਾ ਕੇ ਤੇ ਉੱਥੋਂ ਸੂਬਾ ਬਦਲ ਕਰ ਛੱਡਿਆ, ਇਹ ਵੀ ਤੁਹਾਨੂੰ ਪਤਾ ਲੱਗ ਗਿਆ। ਅੱਜ ਨਵਾਂ ਤਮਾਸ਼ਾ ਹੁੰਦਾ ਰਿਹਾ ਕਿ ਅੱਜ ਅਸਦ ਕੈਸਰ ਸਾਹਿਬ ਵਗੈਰਾ ਜਾਣਾ ਚਾਹੁੰਦੇ ਸਨ ਤੇ ਉਹਨਾਂ ਨੂੰ ਏਅਰਪੋਰਟ ਦੇ ਬਾਹਰ ਹੀ ਜਿਹੜਾ ਉਹ ਡੱਕ ਦਿੱਤਾ ਕਿ ਤੁਸੀਂ ਨਹੀਂ ਜਾ ਸਕਦੇ। ਜਿਹੜਾ ਉੱਥੇ ਪਹੁੰਚਦਾ ਉਹਨੂੰ ਆਂਦੇ ਨੇ ਤੇਰੇ ਕੋਲ NOC ਨਹੀਂ, ਜਿਹੜਾ ਜਾਣਾ ਚਾਹੁੰਦਾ ਉਹਨੂੰ ਆਂਦੇ ਨੇ ਤੇਰੇ ਕੋਲ NOC ਹੈ ਜਾਂ ਨਹੀਂ। ਇਹੀ ਕੰਮ ਤੁਸੀਂ ਵੇਖਿਆ ਪਿਛਲੇ ਦਿਨਾਂ ਦੇ ਵਿੱਚ ਇੰਡੀਆ 'ਚ ਵੀ ਹੁੰਦਾ ਨਜ਼ਰ ਆਇਆ ਕਿ ਕੁਰਬਾਨੀ ਕਰਨੀ ਹੈ ਤੇ ਪਹਿਲਾਂ NOC ਲਵੋ। ਉਹ NOC ਕਿਉਂ ਰੱਖਿਆ? ਤਾਂ ਕਿ ਲੋਕੀ ਜਿਸ ਵੇਲੇ ਅਗਰ ਉਹਨਾਂ ਨੇ ਕੁਰਬਾਨੀ ਕਰਨੀ ਹੈ ਉਹ NOC ਲੈਣਗੇ ਜਿਸ ਵੇਲੇ, ਤਾਂ ਪਤਾ ਲੱਗ ਜਾਏਗਾ ਕਿ ਗਾਏ ਦੀ ਕੁਰਬਾਨੀ ਕਰ ਰਹੇ ਨੇ ਕਿ ਨਹੀਂ। ਤੇ ਜੇ ਉਹਦੀ ਬੈਲ ਦੀ, ਗਾਏ ਦੀ, ਵੱਛੇ ਦੀ ਕੁਰਬਾਨੀ ਕਰਨ ਲੱਗਣਗੇ ਤੇ ਉਹਨਾਂ ਨੂੰ NOC ਦੇਾਂਗੇ ਹੀ ਨਹੀਂ। ਇੱਥੇ ਵੀ ਇਹਨਾਂ NOC ਵਾਲਾ ਕੰਮ, ਨੂਨ ਲੀਗ ਵਾਲਿਆਂ ਨੂੰ ਤਾਂ NOC ਦੀ ਲੋੜ ਹੀ ਨਹੀਂ। ਉਹਨਾਂ ਨੂੰ ਤੇ ਆਪੇ ਹੀ NOC ਮੇਰਾ ਖਿਆਲ ਏਅਰਪੋਰਟ 'ਤੇ ਉਤਰਦੇ ਹੋਣੇ ਨੇ ਤੇ ਉਹਨਾਂ ਨੂੰ NOC ਜਿਹੜਾ NOC ਦੀ ਜਗ੍ਹਾ ਦੇ ਉੱਤੇ ਸਲੂਟ ਵੱਜਦੇ ਨੇ, ਉਹ ਤੁਸੀਂ ਵੇਖ ਲਿਆ ਨੇ ਪ੍ਰੋਟੋਕੋਲ ਦੀਆਂ ਸਾਰੀਆਂ ਵੀਡੀਓਜ਼ ਜਿਹੜੀਆਂ ਨੇ। ਦੂਜੇ ਪਾਸੇ ਪਾਕਿਸਤਾਨ ਤਹਿਰੀਕ ਇਨਸਾਫ ਦੇ ਲੋਕਾਂ ਨੂੰ ਉੱਥੋਂ ਫੜ ਕੇ ਤੇ ਕੱਢਿਆ ਜਾ ਰਿਹਾ, ਸੂਬੇ ਬਦਰ ਕੀਤਾ ਜਾ ਰਿਹਾ, ਜਿਸ ਤਰ੍ਹਾਂ ਕਿ ਉਹ ਇਸ ਮੁਲਕ ਦੇ ਸ਼ਹਿਰੀ ਨਹੀਂ ਜਾਂ ਉਹਨਾਂ ਦੇ ਕੋਲ ਉਹ ਹਕੂਕ ਨਹੀਂ ਜਿਹੜੇ ਦੂਜਿਆਂ ਦੇ ਕੋਲ ਨੇ। ਇੱਕ ਪਾਸੇ ਇਹ ਸਾਰਾ ਕੁਝ ਹੈ ਔਰ ਦੂਜੇ ਪਾਸੇ ਭਾ ਸਫਦਰ ਸਾਹਿਬ ਉੱਥੇ ਪਹੁੰਚੇ ਨੇ। ਤੁਹਾਨੂੰ ਪਤਾ ਹੈ ਭਾ ਸਫਦਰ ਸਾਹਿਬ ਦਾ ਹੁਣ ਇੱਕ ਨਵਾਂ ਇੰਟਰਵਿਊ, ਪਤਾ ਨਹੀਂ ਹੁਣ ਪੁਰਾਣਾ ਹੈ ਜਾਂ ਨਵਾਂ ਹੈ, ਲੇਕਿਨ ਵਾਇਰਲ ਅੱਜ ਹੋਇਆ। ਉਸ ਵੀਡੀਓ ਦੇ ਵਿੱਚ ਉਹਨਾਂ ਨੇ ਕਿਹਾ ਵੀ ਗਰਲਫ੍ਰੈਂਡ ਰੱਖਣਾ ਹਰ ਮਰਦ ਦੀ ਖੁਆਇਸ਼ ਹੈ। ਤੁਹਾਨੂੰ ਪਤਾ ਵੀ ਭਾ ਸਫਦਰ ਤੇ ਸਿੱਧੀਆਂ ਹੀ ਮਾਰਦਾ ਹੈ। ਮੈਂ ਤੁਹਾਨੂੰ ਪਹਿਲੇ ਵੀ ਕਿਹਾ ਵੀ ਉਹ ਗੱਲਾਂ, ਬੰਦਾ ਜਿਹੜਾ ਇਸ ਪਾਸਿਓਂ ਚੰਗਾ ਵੀ ਗੱਲਾਂ ਸਿੱਧੀਆਂ ਮਾਰਦਾ, ਕਿਉਂਕਿ ਉਹ ਗੱਲਾਂ ਅਕਸਰ ਮਿਲਾਵਟ ਤੋਂ ਬਗੈਰ ਸਿੱਧੀਆਂ ਕਰ ਦਿੰਦੇ ਨੇ ਅਤੇ ਲੋਕਾਂ ਨੂੰ ਇਸ ਵਜ੍ਹਾ ਤੋਂ ਉਹ ਬੁਰੇ ਵੀ ਲੱਗਦੇ ਨੇ। ਲੇਕਿਨ ਜੋ ਇਸ ਵੇਲੇ ਸੂਰਤ ਹਾਲ ਹੈ ਸਫਦਰ ਸਾਹਿਬ ਦੀ, ਉੱਥੋਂ ਮੈਨੂੰ ਤਾਂ ਇਹ ਲੱਗਦਾ ਹੈ ਵੀ ਉਹ ਆਪਣੀਆਂ ਜਿਹੜੀਆਂ ਖੁਆਇਸ਼ਾਂ ਨੇ, ਹੁਣ ਇੰਨੇ ਕੁ ਤੰਗ ਪੈ ਗਏ ਨੇ ਸੂਰਤ ਹਾਲ ਤੋਂ ਕਿ ਉਹ ਆਪਣੀਆਂ ਖੁਆਇਸ਼ਾਂ ਜਿਹੜੀਆਂ ਨੇ ਉਹ ਪਬਲਿਕ 'ਚ ਰੱਖਣ ਨੂੰ ਵੀ ਤਿਆਰ ਹੋ ਗਏ ਨੇ। ਉਹਨਾਂ ਨੇ ਜ਼ਾਹਿਰ ਹੈ ਕਿਉਂਕਿ ਖੁਦ ਗੱਲ ਕੀਤੀ, ਉਹਨਾਂ ਦੇ ਕੋਲੋਂ ਪੁੱਛਿਆ ਸਾਫੀ ਨੇ ਕੋਈ ਗੱਲ, ਤੇ ਉਹਨਾਂ ਕਿਹਾ ਹੈ ਕਿ ਗਰਲਫ੍ਰੈਂਡ ਰੱਖਣਾ ਤੇ ਹਰ ਮਰਦ ਦੀ ਜਿਹੜੀ ਉਹ ਖੁਆਇਸ਼ ਹੁੰਦੀ ਹੈ। ਉਹ ਇੱਥੋਂ ਸ਼ਾਇਰ ਦੱਸਣਾ ਚਾਹ ਰਿਹਾ ਵੀ ਉਹਨਾਂ ਦੀ ਵੀ ਖੁਆਇਸ਼ ਹੈ, ਜਾਂ ਤਾਂ ਖੁਆਇਸ਼ ਪੂਰੀ ਕਰ ਬੈਠੇ ਨੇ ਜਾਂ ਜ਼ਾਹਿਰ ਹੈ ਕਰਨਾ ਚਾਹੁੰਦੇ ਨੇ। ਸਾਫੀ ਡਰ ਗਿਆ, ਅੱਗੋਂ ਉਹਨੇ ਕਿਹਾ ਕਿ ਬਾਜੀ ਦੇਖੇਗੀ, ਨਵਾਂ ਕੰਮ ਨਾ ਲਾ ਦੇਣਾ। ਅੱਜ ਕੱਲ੍ਹ ਤਾਂ ਤੁਹਾਨੂੰ ਪਤਾ ਕਿ ਬਾਜੀ ਕੋਲ ਜਿੰਨੀ ਤਾਕਤ ਹੈ, ਸਫਦਰ ਸਾਹਿਬ ਨੂੰ ਤੇ ਬਾਜੀ ਨੇ ਕੁਝ ਕਹਿਣਾ ਹੈ ਜਾਂ ਨਹੀਂ ਕਹਿਣਾ, ਜਾਂ ਜੋ ਵੀ ਕਹਿਣਾ ਉਹ ਤੇ ਚਲੋ ਉਹਨਾਂ ਦਾ ਮੀਆਂ ਬੀਵੀ ਦਾ ਮਸਲਾ ਹੈ, ਲੇਕਿਨ ਸਾਫੀ ਦੇ ਨਾਲ ਜੋ ਕੁਝ ਹੋਣਾ ਉਹ ਤਾਂ ਤੁਹਾਨੂੰ ਪਤਾ ਹੀ ਹੈ। ਤੇ ਬਹਰਹਾਲ ਇਹ ਬੜੀ ਮਾਨੀ ਖੇਜ਼ ਉਹਨਾਂ ਨੇ ਉੱਥੇ ਸਟੇਟਮੈਂਟ ਦਿੱਤੀ ਹੈ ਗਿਲਗਿਤ ਬਲਤਿਸਤਾਨ 'ਚ ਖਲੋ ਕੇ ਕਿ ਹਰ ਮਰਦ ਦੀ ਖੁਆਇਸ਼ ਹੈ। ਤੇ ਖੁਆਇਸ਼ ਤਾਂ ਚਲੋ ਹੈ ਜਾਂ ਨਹੀਂ ਹੈ ਉਹ ਅਲੱਗ ਗੱਲ ਹੈ, ਲੇਕਿਨ ਜ਼ਰੂਰਤ ਵੀ ਹੈ ਕਈ ਬੰਦਿਆਂ ਦੀ। ਮੈਂ ਭਾਅ ਦੀ ਗੱਲ ਨਹੀਂ ਕਰ ਰਿਹਾ, ਲੇਕਿਨ ਕਈ ਬੰਦਿਆਂ ਦੀ ਇਸ ਮਸਲੇ ਦੇ ਵਿੱਚ ਜ਼ਰੂਰਤ ਵੀ ਹੈ। ਹੁਣ ਜਿਹੜੇ ਜ਼ਰੂਰਤਮੰਦ ਲੋਕ ਨੇ ਉਹ ਹੁਣ ਫਿਰ ਖੁਆਇਸ਼ ਦਾ ਇਜ਼ਹਾਰ ਵੀ ਕਰਦੇ ਨੇ ਕਈ ਜਗ੍ਹਾ ਦੇ ਉੱਤੇ। ਤੇ ਮੈਨੂੰ ਹਾਸਾ ਵੀ ਆ ਰਿਹਾ ਇਸ ਗੱਲ 'ਤੇ ਮੈਨੂੰ ਸਮਝ ਵੀ ਨਹੀਂ ਆ ਰਹੀ ਕਿ ਭਾ ਸਫਦਰ ਨੂੰ ਇਹ ਗੱਲ ਪਬਲਿਕਲੀ ਕਰਨ ਦੀ ਲੋੜ ਕੀ ਸੀ। ਮੈਨੂੰ ਲੱਗਦਾ ਹੈ ਕਿ ਸ਼ਾਇਰ ਇੱਥੇ ਕਿਸੇ ਨੂੰ ਪੈਗਾਮ ਦੇ ਰਿਹਾ, ਹੁਣ ਪਤਾ ਨਹੀਂ ਕਿਹਨੂੰ ਦੇ ਰਿਹਾ, ਲੇਕਿਨ ਸ਼ਾਇਰ ਇੱਥੇ ਕਿਸੇ ਨੂੰ ਪੈਗਾਮ ਦੇ ਰਿਹਾ ਕਿ ਮੇਰੇ ਕੋਲ ਹੋਰ ਆਪਸ਼ਨ ਵੀ ਹੈ ਨੇ, ਮੈਂ ਹੋਰ ਕੰਮ ਵੀ ਕਰ ਸਕਦਾ। ਲੇਕਿਨ ਚਲੋ ਹੁਣ ਤੁਸੀਂ ਜਿਹੜਾ ਵੀ ਕੰਮ ਕਰਨਾ ਹੈ ਕਰ ਲਓ ਮੇਰਾ ਖਿਆਲ ਹੈ। ਤੇ ਖੁਆਇਸ਼ਾਂ ਜਿਹੜੀਆਂ ਰੀਝਾਂ ਨੇ, ਖੁਆਇਸ਼ ਨੂੰ ਰੀਝ ਪੰਜਾਬੀ 'ਚ ਉਹਨੂੰ ਅਸੀਂ ਰੀਝ ਆਉਂਦੇ ਹਾਂ, ਅਤੇ ਜਿਹੜੀਆਂ ਰੀਝਾਂ ਨੇ ਉਹ ਪੂਰੀਆਂ ਕਰ ਲਓ ਸਾਰੀਆਂ। ਅਤੇ ਮੇਰਾ ਖਿਆਲ ਹੈ ਵੈਸੇ ਵੀ ਅੱਜ ਕੱਲ੍ਹ ਉਹ ਰਿਪੋਰਟਰ ਨੂੰ ਤਾਂ ਡਰ ਲੱਗ ਗਿਆ ਕਿ ਬਾਜੀ ਨੂੰ ਪਤਾ ਲੱਗ ਜਾਏਗਾ, ਲੇਕਿਨ ਜੋ ਸੂਰਤ ਹਾਲ ਹੈ ਪਤਾ ਲੱਗ ਵੀ ਗਿਆ ਤੇ ਬਾਜੀ ਨੂੰ ਮੇਰਾ ਨਹੀਂ ਖਿਆਲ ਕੋਈ ਮਸਲਾ ਹੋਣਾ ਹੈ। ਅਤੇ ਇਸ ਲਈ ਕੈਪਟਨ ਸਾਹਿਬ ਜਿਹੜੇ ਨੇ
ਉਹਨਾਂ ਦਾ ਜੋ ਦਿਲ ਕਰਦਾ ਕਰ ਲੈਣ। ਪਰ ਇਹ ਵੇਖਿਓ ਵੀ ਉੱਥੇ ਕੋਈ ਨਵਾਂ ਚੰਦ ਨਾ ਚਾੜ ਦੇਣਾ ਡਿਊਰਿੰਗ ਕੈਂਪੇਨ, ਉੱਥੋਂ ਜ਼ਰਾ ਵਾਪਸ ਆ ਕੇ ਜਿਹੜਾ ਵੀ ਤੁਸੀਂ ਕੰਮ ਕਰਨਾ ਹੈ। ਲੇਕਿਨ ਇਹ ਜ਼ਰੂਰੀ ਜ਼ਰਾ ਸੋਚ ਲੈਣਾ ਕਿ ਪੰਜਾਬ ਦੀ ਹਦੂਦ ਤੋਂ ਬਾਹਰ ਹੀ ਕਰਨਾ, ਮੇਰਾ ਮਤਲਬ ਵੀ ਉੱਥੇ ਹੀ ਹਜ਼ਾਰਾ ਵਗੈਰਾ ਹੀ ਅਤੇ ਐਬਟਾਬਾਦ ਹਜ਼ਾਰਾ ਹੈ ਜਿਹੜਾ ਸਾਰਾ ਇਲਾਕਾ, ਇੱਥੇ ਹੀ ਕਰਨਾ ਜੋ ਕਰਨਾ, ਕਿਉਂਕਿ ਉੱਥੇ ਜ਼ਰਾ ਬਚੇ ਬੁਚੇ ਰਹੋਗੇ। ਅੱਗੇ ਚੱਲਨੇ ਜੀ। ਅਗਲੀ ਖਬਰ ਹੈ ਜੀ ਕਿ ਆਲਮੀ ਮਾਰਕੀਟ ਦੇ ਵਿੱਚ ਪੈਟਰੋਲ ਜਿਹੜਾ ਹੈ ਉਹਦੀ ਕੀਮਤ ਤਕਰੀਬਨ 100 ਰੁਪਏ ਲੀਟਰ ਬਣਦੀ ਹੈ ਅਗਰ ਉਹਨੂੰ ਕਨਵਰਟ ਕਰੀਏ ਜਿੰਨਾ ਤੇਲ ਸਸਤਾ ਹੋਇਆ। ਇਹਨਾਂ ਨੇ ਵਧਾਇਆ ਵੀ 147 ਰੁਪਈਏ ਅਤੇ 120 ਰੁਪਈਏ ਅਤੇ 123 ਰੁਪਈਏ ਇਸ ਤਰੀਕੇ ਨਾਲ। ਹੁਣ ਤੇਲ ਸਸਤਾ ਕੀਤਾ ਸਿਰਫ 22 ਰੁਪਈਏ ਲੀਟਰ, ਅਤੇ ਦੂਜੇ ਪਾਸੇ ਜਿਹੜਾ ਜੈਟ ਫਿਊਲ ਹੈ ਜਹਾਜ਼ਾਂ ਦਾ ਉਹ ਉਸ ਤੋਂ ਦੁੱਗਣਾ ਤਿੱਗਣਾ ਸਸਤਾ ਕਰ ਦਿੱਤਾ ਹੈ। ਹੁਣ ਆਵਾਮ, ਕਿਉਂਕਿ ਇਸ ਵੇਲੇ ਪੈਟਰੋਲ ਦੀ ਕੀਮਤ ਅਸੀਂ ਉਰਦੂ ਵੀਲੌਗ 'ਚ ਵੀ ਇਹਨੂੰ ਕਵਰ ਕੀਤਾ, ਇੱਥੇ ਇਸ ਲਈ ਰੱਖ ਰਹੇ ਹਾਂ ਤੁਹਾਡੇ ਸਾਹਮਣੇ ਕਿ ਇਹ ਵਾਹਿਦ ਕਮੋਡਿਟੀ ਹੈ ਜਾਂ ਇਹ ਉਹਨਾਂ 1-2 ਕਮੋਡਿਟੀਜ਼ ਦੇ ਵਿੱਚੋਂ ਇੱਕ ਹੈ। ਜਦੋਂ ਇਹਦਾ ਰੇਟ ਵੱਧਦਾ ਤਾਂ ਹਰ ਸ਼ੈ ਮਹਿੰਗੀ ਹੋ ਜਾਂਦੀ ਹੈ। ਆਵਾਮ ਦੀ ਬਿਲਕੁਲ ਹੀ ਬੱਸ ਹੋ ਗਈ ਹੈ ਇਸ ਵੇਲੇ। ਵੈਸੇ ਤਾਂ ਅਸੀਂ ਹਮੇਸ਼ਾ ਹੀ ਇਹ ਕਹਿੰਦੇ ਹਾਂ, ਸੁਣਦੇ ਹਾਂ, ਆਵਾਮ ਵੀ ਕਹਿੰਦੀ ਹੈ, ਲੇਕਿਨ ਇਸ ਵੇਲੇ ਅਗਰ ਗੌਰ ਕਰੋ ਤਾਂ ਆਵਾਮ ਦੀ ਵਾਕਈ ਮੁਕੰਮਲ ਬੱਸ ਹੋ ਗਈ ਹੈ। ਮਹਿੰਗਾਈ ਇੰਨੀ ਕੁ ਹੋ ਗਈ ਹੈ, ਲੇਕਿਨ ਹਕੂਮਤ ਜਿਹੜੀ ਹੈ ਉਹ ਇਸ ਗੱਲ 'ਤੇ ਬਿਲਕੁਲ ਤਿਆਰ ਨਹੀਂ ਕਿ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਕੋਈ, ਚਲੋ ਰਿਲੀਫ ਤਾਂ ਦੂਰ ਦੀ ਗੱਲ ਹੈ, ਜਿਹੜਾ ਆਵਾਮ ਦਾ ਆਮ ਹੱਕ ਹੈ ਉਹੀ ਉਹਨਾਂ ਨੂੰ ਵਾਪਸ ਦੇ ਦਈਏ। ਗਰੀਬ ਆਦਮੀ ਜਿਹੜਾ ਉਹ ਜ਼ਾਹਿਰ ਇੱਕ ਪਾਸੇ ਤੇ ਮਹਿੰਗਾ ਤੇਲ ਪਵਾਉਂਦਾ ਹੈ, ਅਤੇ ਦੂਜੇ ਪਾਸੇ ਮੈਂ ਤੁਹਾਨੂੰ ਦੱਸਿਆ ਵੀ ਉਹਦੇ ਨਾਲ ਦੂਸਰਾ ਜਿਹੜਾ ਸਾਨਹਾ ਹੋਇਆ ਹੈ ਗਰੀਬ ਨਾਲ, ਉਹ ਇਹ ਹੈ ਕਿ ਉਹਨੂੰ ਇਸ ਵੇਲੇ ਇਸ ਤੇਲ ਦੀ ਮਹਿੰਗੀ ਕੀਮਤਾਂ ਦੀ ਵਜ੍ਹਾ ਤੋਂ ਉਹਨੂੰ ਸਬਜ਼ੀ ਫਰੂਟ ਜੋ ਵੀ ਖਰੀਦਦਾ ਉਹ ਵੀ ਮਹਿੰਗਾ ਲੈਣਾ, ਅਤੇ ਨਾਲ ਬਿਜਲੀ ਨੇ ਉਹਦੀ ਬੱਸ ਕਰਵਾਈ ਹੈ। ਹੁਣ ਪਤਾ ਨਹੀਂ ਹਕੂਮਤ ਇਸ ਗੱਲ ਦੇ ਉੱਤੇ ਕੋਈ ਤਵੱਜੋ ਦੇਣਾ ਚਾਹੁੰਦੀ ਹੈ ਜਾਂ ਫਿਰ ਲੋਕੀ, ਮੇਰਾ ਤਾਂ ਖਿਆਲ ਹੈ ਤੰਗ ਆਏ ਬਾਹਰ ਹੀ ਨਿਕਲਣਗੇ, ਹੋਰ ਤਾਂ ਕੁਝ ਨਹੀਂ ਹੋ ਸਕਦਾ। ਮੈਂ ਮੁਲਕੋਂ ਬਾਹਰ ਨਿਕਲਣ ਦੀ ਗੱਲ ਨਹੀਂ ਕਰ ਰਿਹਾ, ਮੈਂ ਗੱਲ ਕਰ ਰਿਹਾ ਫਿਰ ਗਲੀਆਂ ਬਾਜ਼ਾਰਾਂ 'ਚ ਨਿਕਲਣਗੇ, ਹੋਰ ਕੀ ਕਰਨਗੇ। ਅੱਗੇ ਚੱਲਨੇ ਜੀ। ਅਗਲੀ ਖਬਰ ਆਸਿਫ ਜ਼ਰਦਾਰੀ ਸਾਹਿਬ ਦਾ ਬਿਆਨ ਆਇਆ। ਉਹ ਕਹਿੰਦੇ ਨੇ ਕਿ ਅਸੀਂ ਪਾਕਿਸਤਾਨ ਨੂੰ ਇਹੋ ਜਿਹਾ ਬਣਾਵਾਂਗੇ, ਅਸੀਂ ਪਾਕਿਸਤਾਨ ਨੂੰ ਇਹੋ ਜਿਹਾ ਬਣਾਵਾਂਗੇ ਕਿ ਆਉਣ ਵਾਲੀਆਂ ਨਸਲਾਂ ਜਿਹੜੀਆਂ ਨੇ ਉਹਨਾਂ ਨੂੰ ਵੀ ਕੋਈ ਤਕਲੀਫ ਨਾ ਹੋਵੇ। ਅੱਛਾ, ਇਹ ਹੁਣ ਇੱਥੇ ਤਜਜ਼ੀਏ ਤਾਂ ਬੜੇ ਨੇ ਲੋਕਾਂ ਦੇ। ਲੋਕੀ ਕਹਿੰਦੇ ਨੇ ਕਿ ਸ਼ਾਇਰ ਦਾ ਇੱਥੇ ਖਿਆਲ ਇਹ ਹੈ ਕਿ ਆਉਣ ਵਾਲੀਆਂ ਨਸਲਾਂ ਤੋਂ ਮੁਰਾਦ ਬਖਤਾਵਰ, ਬਿਲਾਵਲ, ਆਸਫਾ, ਅੱਗੋਂ ਬਖਤਾਵਰ ਬੀਬੀ ਦੇ ਬੱਚੇ, ਇਹ ਉਹਨਾਂ ਨਸਲਾਂ ਦੀ ਗੱਲ ਕਰਦੇ ਨੇ ਵੀ ਉਹ ਐਸਾ ਪਾਕਿਸਤਾਨ ਬਣਾਉਣਾ ਚਾਹੁੰਦੇ ਨੇ ਕਿ ਆਇੰਦਾ ਨਸਲਾਂ ਨੂੰ ਕੋਈ ਤਕਲੀਫ ਨਾ ਹੋਵੇ, ਮਤਲਬ ਇਹਨਾਂ ਦੀਆਂ ਨਸਲਾਂ ਨੂੰ। ਕਿਉਂਕਿ ਜਿਹੜਾ ਆਮ ਪਾਕਿਸਤਾਨੀ ਹੈ ਉਹਦੀ ਤਾਂ ਨਸਲ ਦਰ ਨਸਲ ਕਰਜ਼ਈ ਕਰ ਛੱਡੀ ਇਹਨਾਂ ਨੇ। ਪਹਿਲਾਂ ਵੀ ਤੁਹਾਨੂੰ ਦੱਸਿਆ ਹੈ ਕਿ ਪਾਕਿਸਤਾਨ ਨੇ ਆਪਣੇ 1947 ਤੋਂ ਲੈ ਕੇ 2022 ਤੱਕ ਜਿੰਨਾ ਕਰਜ਼ਾ ਲਿਆ, 1947 ਤੋਂ ਲੈ ਕੇ 2022 ਤੱਕ ਜਿੰਨਾ ਕਰਜ਼ਾ ਲਿਆ, ਉਸ ਕਰਜ਼ੇ ਦੇ ਵਿੱਚ ਇਹਨਾਂ ਨੇ ਦੁੱਗਣੇ ਤੋਂ ਜ਼ਿਆਦਾ ਇਜ਼ਾਫਾ ਕਰ ਦਿੱਤਾ ਪਿਛਲੇ 4 ਸਾਲਾਂ 'ਚ। ਜਿਸ ਵੇਲੇ ਇਮਰਾਨ ਖਾਨ ਸਾਹਿਬ ਦੀ ਗਵਰਨਮੈਂਟ ਗਈ ਹੈ ਅਤੇ ਮੁਲਕ ਦੇ ਉੱਤੇ 44,000 ਅਰਬ ਰੁਪਏ ਦਾ ਕਰਜ਼ਾ ਸੀ, 44, ਅਤੇ ਹੁਣ ਉਹ 1 ਲੱਖ ਅਰਬ ਦਾ ਕਰਜ਼ਾ ਹੋ ਚੁੱਕਿਆ ਹੈ। ਅੱਛਾ, ਇਹਦੇ 'ਚ ਇੱਕ ਹੋਰ ਗੱਲ ਵੀ ਯਾਦ ਰੱਖਣ ਵਾਲੀ ਹੈ। ਜਦੋਂ ਮੁਸ਼ਰਫ ਸਾਹਿਬ ਦੇ ਕੋਲੋਂ ਇਹਨਾਂ ਨੂੰ ਗਵਰਨਮੈਂਟ ਮਿਲੀ ਤਾਂ ਪਾਕਿਸਤਾਨ ਦਾ ਕਰਜ਼ਾ 6,000 ਅਰਬ ਸੀ। 6,000 ਤੋਂ ਚੁੱਕ ਕੇ 44, ਉਹਦੇ 'ਚ ਮੇਰਾ ਖਿਆਲ ਹੈ ਕੋਈ 6-8 ਹਜ਼ਾਰ ਜਿਹੜਾ ਉਹ ਖਾਨ ਸਾਹਿਬ ਦੇ ਜ਼ਮਾਨੇ ਦਾ ਹੋਏਗਾ, ਕਿਉਂਕਿ ਜ਼ਾਹਿਰ ਹੋ ਜਿਹੜੇ ਪੁਰਾਣੇ ਕਰਜ਼ੇ ਲਏ ਉਹਨਾਂ ਦੀਆਂ ਕਿਸ਼ਤਾਂ ਵਾਪਸ ਕਰਨ ਲਈ, ਸੂਦ ਦੇਣ ਲਈ ਉਹ ਕਰਜ਼ਾ ਲੈਣਾ ਪੈਂਦਾ। ਹੁਣ ਆਪਣੀ ਤੇ ਇੰਪੋਰਟ ਅਤੇ ਐਕਸਪੋਰਟ ਅਤੇ ਸਾਰੇ ਜਦੋਂ ਹਿਸਾਬ ਕਿਤਾਬ ਸਿੱਧੇ ਕਰਦੇ ਹੋ ਤਾਂ ਪਾਕਿਸਤਾਨ ਕੋਲ ਤਾਂ ਇਜ਼ਾਫੀ ਪੈਸੇ ਕੋਈ ਨਹੀਂ ਬਚਦੇ। ਲੇਕਿਨ ਇਹ ਹੁਣ ਵੇਖ ਲਓ ਕਿ ਉਹ ਜਿਹੜਾ 44 ਹੈ ਨਾ, ਉਹਦੇ 'ਚੋਂ 6 ਇੱਕ ਪਾਸੇ ਕੱਢ ਲਓ ਅਤੇ ਚਲੋ ਕੁਛ 6-8 ਖਾਨ ਸਾਹਿਬ ਦਾ ਕੱਢ ਲਓ, ਉਹਦੇ 'ਚ ਵੀ ਜਿਹੜਾ 25-30 ਅਰਬ ਮਤਲਬ ਹਜ਼ਾਰ ਦੀ ਗੱਲ ਹੋਣ ਰਹੀ ਹੈ, ਉਹ ਇਹਨਾਂ ਦਾ ਐਡਿਡ ਹੈ। ਅਤੇ ਇਹ ਉੱਤੇ ਵੀ ਇਹਦਾ ਮਤਲਬ ਹੈ ਕਿ ਅਗਰ ਪਾਕਿਸਤਾਨ ਦੇ ਇਸ ਵੇਲੇ 1 ਲੱਖ ਅਰਬ ਪਾਕਿਸਤਾਨ ਦਾ ਅਗਰ ਕਰਜ਼ਾ ਹੈ ਨਾ, ਤਾਂ 6 ਕੱਢ ਲਓ ਮੁਸ਼ਰਫ ਸਾਹਿਬ ਵਾਲਾ, 94 ਰਹਿ ਗਿਆ, ਔਰ ਕੋਈ 8 ਕੱਢ ਲਓ ਖਾਨ ਸਾਹਿਬ ਵਾਲਾ, ਇਹ 6 ਮੈਂ ਅੰਦਾਜ਼ਾ ਲਾ ਰਿਹਾ, ਮੇਰੇ ਕੋਲ ਫਿਗਰ ਨਹੀਂ ਹੈ, ਕਿਸੇ ਦਿਨ ਫਿਗਰ ਲੈ ਕੇ ਤੁਹਾਡੇ ਸਾਹਮਣੇ ਰੱਖ ਦਿਆਂਗੇ। ਅਤੇ 80 ਤੋਂ 85 ਅਰਬ ਇਹਨਾਂ 2 ਖਾਨਦਾਨਾਂ ਨੇ ਪਾਕਿਸਤਾਨ ਲਈ, 80 ਤੋਂ 85 ਹਜ਼ਾਰ ਅਰਬ, ਕਿੰਨਾ? 80 ਤੋਂ 85, 80 to 85,000 ਬਿਲੀਅਨ ਰੁਪੀਜ਼ ਜਿਹੜੇ ਨੇ ਉਹ ਇਹਨਾਂ ਨੇ ਲਏ ਨੇ ਕਰਜ਼ੇ 'ਚ। ਹੁਣ ਉਹਦੇ ਵਿੱਚੋਂ ਅਗਰ 10% ਵੀ ਇਹਨਾਂ ਦਾ ਮਾਰਜਨ ਰੱਖੋ ਅਤੇ ਜ਼ਰਾ ਆਪ ਸੋਚ ਲਓ ਵੀ ਮਾਮਲਾ ਕਿੱਥੋਂ ਦਾ ਕਿੱਥੇ ਚਲਾ ਗਿਆ। ਅਤੇ ਉਹ ਗੱਲ ਠੀਕ ਕਰ ਰਹੇ ਨੇ ਜ਼ਰਦਾਰੀ ਸਾਹਿਬ, ਉਹਨਾਂ ਨੇ ਬਲਕਿ ਬਣਾਉਣਾ ਕੀ ਬਣਾ ਦਿੱਤਾ ਹੈ। ਅਤੇ ਦੂਜੇ ਪਾਸੇ ਆ ਤੁਸੀਂ ਵੀਡੀਓ ਵੇਖਣੀ, ਇਹ ਕੰਬ ਦੇ ਹੱਥ ਵੇਖਣੇ ਨੇ, ਇਹ ਪੈਸੇ ਕਿੱਡੇ ਕੁ ਲੁਕੋ ਕੇ ਬਾਬਾ ਜੀ ਨੇ ਪਾਏ ਨੇ ਉਹ ਵੇਖਣੇ ਨੇ। ਉਹ ਜਦੋਂ ਗਿਣ ਰਹੇ ਨੇ ਪੈਸੇ ਤਾਂ ਉਹਨਾਂ ਦੇ ਕੰਬ ਦੇ ਹੋਏ ਹੱਥ ਵੇਖਣੇ, ਅਤੇ ਅੱਗੇ ਜਿਹੜਾ ਦਸ਼ਕਰਾ ਖਲੋਤਾ ਉਹ ਵੀ ਵੈਸੇ ਹੈ ਉਹਨਾਂ ਦੇ ਤਬਕੇ 'ਚੋਂ ਹੀ ਹੈ, ਮਾੜਾ ਹੀ ਹੈ ਨਾ ਇਹ ਵੀ, ਇਹਦੀਆਂ ਕਿਹੜਾ ਫਲੋਰ ਮਿੱਲਾਂ ਨੇ, ਇਹ ਵੀ ਤਾਂ ਮਾੜਾ ਹੀ ਹੈ ਕੋਈ।
ਉਹ ਮਾੜੇ ਨੂੰ ਮਾੜਾ ਕਿਵੇਂ ਲੁੱਟਣ ਡਿਆ ਉਹਦੇ ਨਾਲੋਂ ਤਾਂ ਨਹੀਂ ਮਾੜਾ, ਉਹਨਾਂ ਨਾਲੋਂ ਬਜ਼ੁਰਗਾਂ ਨਾਲੋਂ ਤਾਂ ਨਹੀਂ ਮਾੜਾ, ਲੇਕਿਨ ਬਹਰਹਾਲ ਫਿਰ ਵੀ ਮਾੜਾ ਹੀ ਹੈ। ਇਹ ਪੁਲਿਸ ਵਾਲੇ ਨੂੰ ਉਹ ਜਿਸ ਵੇਲੇ ਰਿਸ਼ਵਤ ਦੇ ਰਹੇ ਨੇ ਤੇ ਉਹ ਪੁਲਿਸ ਵਾਲਾ ਵੀ ਮੇਰੇ ਖਿਆਲ ਨੋਟ ਛੋਟਾ ਹੈ ਤੇ ਉਹ ਲੈਣ ਨੂੰ ਇਨਕਾਰ ਕਰ ਰਿਹਾ। ਇਹ ਜ਼ਰਾ ਵੀਡੀਓ ਵੇਖੋ ਤੁਸੀਂ ਸਕਰੀਨ ਦੇ ਉੱਤੇ ਤਾਂ ਤੁਹਾਨੂੰ ਸਮਝ ਆਏਗੀ ਕਿ ਪਾਕਿਸਤਾਨ ਦੇ ਵਿੱਚ ਮਾੜਾ ਹੋਣਾ ਕਿੱਡਾ ਜੁਰਮ ਹੈ। ਇਹ ਹੁਣ ਪੁਲਿਸ ਵਾਲੇ ਨੇ ਜਾਂ ਕੋਈ ਡਾਕੂਮੈਂਟ ਅਦਾਲਤ 'ਚ ਦਾਖਲ ਕਰਨਾ ਹੋਏਗਾ, ਕੋਈ ਇਹੋ ਜਿਹਾ ਕੰਮ ਹੋਣਾ। ਡਾਕੂਮੈਂਟ ਹੋਣਾ ਹੈ ਪੁਲਿਸ ਵਾਲੇ ਕੋਲ, ਲੇਕਿਨ ਉਹ ਪੈਸੇ ਲਿੱਤਿਆਂ ਬਗੈਰ ਉਹ ਡਾਕੂਮੈਂਟ ਜਮ੍ਹਾਂ ਕਰਵਾਏਗਾ ਨਹੀਂ। ਤੇ ਇਹ ਬਾਬਾ ਜੀ ਜਿਹੜੇ ਨੇ ਉਹਨੂੰ ਰਿਸ਼ਵਤ ਦੇ ਰਹੇ ਨੇ। ਅਸਲ ਪਾਕਿਸਤਾਨ ਦਾ ਵਜ਼ਨ ਇਹ ਉਹ ਲੋਕ ਨੇ, ਇਹ ਉਹ ਪਾਕਿਸਤਾਨੀ ਨੇ ਜਿਹੜੇ ਚੁੱਕ ਰਹੇ ਨੇ। ਇਹ ਗਾਲਬਨ ਲੋਕੀ ਆਉਂਦੇ ਨੇ ਜਿਹੜਾ ਤਜਜ਼ੀਆ ਕਰ ਰਹੇ ਨੇ ਥੱਲੇ ਕਿ ਇਹ 5000 ਦਿੰਦੇ ਤੇ ਬਾਬਾ ਜੀ ਨਾਰਾਜ਼ ਨਾ ਹੁੰਦੇ। ਬਾਬਾ ਜੀ ਨੇ 500 ਰੁਪਈਏ ਦਾ ਨੋਟ ਜਿਹੜਾ ਉਹ ਦੇਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਪੁਲਿਸ ਵਾਲੇ ਸਾਹਿਬ ਜਿਹੜੇ ਸਨ ਉਹ ਬੜੇ ਸਖਤ ਉੱਥੋਂ ਉਹਨਾਂ ਕੋਲੋਂ ਨਾਰਾਜ਼ ਹੋਏ ਨੇ, ਜਾਂ ਉਹਨਾਂ ਦੇ ਕੋਲੋਂ ਪੈਸੇ ਲੈਣ ਤੋਂ ਤੁਸੀਂ ਵੇਖਿਆ ਵੀ ਉਹ ਪੈਸੇ ਫੜ ਨਹੀਂ ਰਹੇ, ਉਹਨਾਂ ਦਾ ਮੂਡ ਖਰਾਬ ਹੋ ਗਿਆ ਨੋਟ ਵੇਖ ਕੇ। ਅੱਛਾ ਜੀ, ਹੁਣ ਚੱਲਦੇ ਅਗਲੀ ਖਬਰ ਵਾਲੇ ਪਾਸੇ, ਔਰ ਉਹ ਫੈਸਲਾਬਾਦ ਤੋਂ ਹੈ। ਫੈਸਲਾਬਾਦ ਦੇ ਵਿੱਚ ਸੁਥਰਾ ਪੰਜਾਬ ਵਾਲਿਆਂ ਨੇ ਇੱਕ ਨਵਾਂ ਕੰਮ ਕੀਤਾ। ਉੱਥੇ ਜਿਹੜੇ ਸਫਾਈ ਕਰਨ ਵਾਲੇ ਸਨ ਉਹਨਾਂ ਕੋਲੋਂ ਓਵਰ ਟਾਈਮ ਕਰਵਾਇਆ, ਰਾਤ ਦਿਨ ਕੰਮ ਕਰਵਾਇਆ ਇਹ ਜਿਸ ਵੇਲੇ ਕੁਰਬਾਨੀ ਦੇ ਦਿਨਾਂ ਦੇ ਵਿੱਚ, ਔਰ ਕੰਮ ਕਰਵਾ ਕੇ ਤੇ ਉਹਨਾਂ ਨੂੰ ਕੁਛ ਇਲਾਕਿਆਂ 'ਚ ਜ਼ਾਹਿਰ ਹੈ ਸਾਰਿਆਂ 'ਚ ਨਹੀਂ, ਕੰਮ ਕਰਵਾ ਕੇ ਤੇ ਉਹਨਾਂ ਨੂੰ ਤਨਖਾਹ ਨਹੀਂ ਦਿੱਤੀ, ਬਲਕਿ ਤਨਖਾਹ ਦੇਣ ਦੀ ਬਜਾਏ ਇੱਕ ਮਠਿਆਈ ਦਾ ਡੱਬਾ ਦੇ ਦਿੱਤਾ। ਇਹਨਾਂ ਦੇ ਕੰਮ ਸੁਣੋ। ਤੇ ਸਾਡੇ ਹੁਣ ਜ਼ਰਾ ਇਹ ਦੱਸ ਰਹੇ ਨੇ ਉੱਥੋਂ ਫੈਸਲਾਬਾਦ ਤੋਂ ਵੀ ਔਰ ਲਾਹੌਰ ਤੋਂ ਵੀ, ਜਦੋਂ ਸਾਡੀ ਗੱਲ ਹੋਈ, ਕਿ ਅਸਲ ਦੇ ਵਿੱਚ ਕਰੋੜਾਂ ਰੁਪਈਆ ਜਾਰੀ ਕਰਵਾਇਆ ਗਿਆ ਹਕੂਮਤ ਦੇ ਕੋਲੋਂ ਈਦ ਦੇ ਦੌਰਾਨ ਸਫਾਈ ਕਰਨ ਦੇ ਨਾਂ 'ਤੇ। ਉਹ ਜਿਹੜੇ ਬਾਜੀ ਦੇ ਔਰ ਇਹਨਾਂ ਦੇ ਇਰਦ ਗਿਰਦ ਦੇ ਰਹਿਣ ਵਾਲੇ ਜਿੰਨੇ ਵੀ ਲੋਕ ਨੇ, ਉਹਨਾਂ ਦੀ ਆਪਣੀਆਂ ਜੇਬਾਂ ਦੇ ਵਿੱਚ ਚਲੇ ਜਾਣਗੇ, ਔਰ ਜਿਹੜਾ ਗਰੀਬ ਹੈ ਉਹਨੂੰ ਮਠਿਆਈ ਦਾ ਡੱਬਾ ਲੱਭੇਗਾ। ਇਹਨਾਂ ਦਾ ਕੰਮ ਵੇਖੋ ਕਿ ਪੂਰੀ ਈਦ ਦੇ ਦਿਨਾਂ ਦੇ ਵਿੱਚ ਉਹਨਾਂ ਦੇ ਕੋਲੋਂ ਸਫਾਈਆਂ ਕਰਾਈਆਂ ਨੇ ਤੇ ਆਖਿਰ ਉਹਨਾਂ ਦੇ ਹੱਥ ਦੇ ਵਿੱਚ ਫੜਾ ਦਿੱਤਾ ਹੈ ਮਠਿਆਈ ਦਾ ਡੱਬਾ। ਆਵਾਮ ਭੁੱਖੀ ਮਰਨ ਡਈ ਹੈ, ਉਹਨਾਂ ਦੇ ਕੋਲ ਪੈਟਰੋਲ ਪਾਉਣ ਨੂੰ ਪੈਸੇ ਕੋਈ ਨਹੀਂ, ਬਿਜਲੀ ਦਾ ਬਿੱਲ ਦੇਣ ਨੂੰ ਪੈਸੇ ਕੋਈ ਨਹੀਂ, ਤੇ ਇਹ ਉਹਨਾਂ ਨੂੰ ਮਠਿਆਈ ਦਾ ਡੱਬਾ ਦੇ ਰਹੇ ਨੇ 3 ਦਿਨ 4 ਦਿਨ ਕੰਮ ਕਰਵਾਉਣ ਤੋਂ ਬਾਅਦ। ਬਈ ਉਹਨਾਂ ਨੂੰ ਉਹਨਾਂ ਦੀ ਮਜ਼ਦੂਰੀ ਦਿਓ ਜਿਹੜੀ ਉਹਨਾਂ ਕੋਲ ਕਰਵਾਈ ਹੈ ਇਜ਼ਾਫੀ। ਉਹਦੇ ਨਾਲ ਨਾਲ ਫੈਸਲਾਬਾਦ ਤੋਂ ਹੀ ਖਬਰ ਹੈ ਕਿ ਮਿਲਤ ਰੋਡ ਦੇ ਉੱਤੇ ਉਹ ਜਿਹੜੀਆਂ ਅਲਾਇਸ਼ਾਂ ਚੁੱਕਣ ਵਾਲੀਆਂ ਗੱਡੀਆਂ ਨੇ, ਉਹਨਾਂ ਨੇ ਹੀ ਉੱਥੇ ਅਲਾਇਸ਼ਾਂ ਕਿਤੇ ਸੁੱਟ ਛੱਟ ਦਿੱਤੀਆਂ ਸੜਕ ਦੇ ਉੱਤੇ, ਤੇ ਉੱਥੇ ਤੋਹਫਨ ਫੈਲਿਆ ਹੋਇਆ। ਜ਼ਾਹਿਰ ਉਹਨਾਂ ਨੂੰ ਫਿਰ ਜਿਸ ਵੇਲੇ ਦਿਹਾੜੀ ਨਹੀਂ ਦਿੰਦੇ ਹੋਣੇ ਨੇ ਉਹ ਇਹ ਕੰਮ ਕਰਦੇ ਹੋਣੇ ਨੇ। ਅਹਿਲੇ ਇਲਾਕਾ ਜਿਹੜਾ ਉੱਥੇ ਇਹਤਜਾਜ ਕਰ ਰਿਹਾ ਕਿ ਜਨਾਬ ਸਾਡੇ ਇੱਥੇ ਗੰਦ ਪਾ ਦਿੱਤਾ ਤੇ ਇਹ ਚੁੱਕੋ ਈਦ ਦੇ ਦਿਨਾਂ ਦੇ ਵਿੱਚ। ਤੇ ਇਹਦਾ ਮਤਲਬ ਹੈ ਕਿ ਲੋਕਾਂ ਕੋਲੋਂ ਕੰਮ ਵੀ ਕਰਵਾਉਣਾ ਹੈ ਤੇ ਉਹਨਾਂ ਨੂੰ ਉਹਨਾਂ ਦਾ ਮੁਆਵਜ਼ਾ ਵੀ ਨਹੀਂ ਦੇਣਾ। ਜੋ ਬਾਜੀ ਨੇ ਪਹਿਲਾਂ ਕਿਸਾਨਾਂ ਨਾਲ ਕੀਤਾ ਯਾਦ ਕਰੋ। ਹੁਣ ਮਕਈ ਦੀ ਫਸਲ ਆਈ ਹੈ, ਮਕਈ ਦਾ ਰੇਟ 3200 ਰੁਪਈਆ ਸੀ ਮੇਰਾ ਖਿਆਲ ਮਾਰਕੀਟ ਦੇ ਵਿੱਚ। ਨਵੀਂ ਫਸਲ ਆਈ ਹੈ ਤੇ ਗਵਰਨਮੈਂਟ ਨੇ ਉਹਦਾ ਰੇਟ ਵੀ 2000 ਕਰ ਦਿੱਤਾ। ਇਹ ਕਿਸਾਨਾਂ ਨਾਲ ਤੇ ਇਹਨਾਂ ਨੂੰ ਪਤਾ ਨਹੀਂ, ਇਹਨਾਂ ਨੂੰ ਇਹ ਗੁੱਸਾ ਹੈ ਕਿ ਸਾਨੂੰ ਵੋਟ ਕਿਉਂ ਨਹੀਂ ਦਿੱਤੇ। ਮੈਨੂੰ ਨਹੀਂ ਸਮਝ ਕਿ ਕਿਸਾਨਾਂ ਦੇ ਉੱਤੇ ਐਡਾ ਵੱਟ ਕਿਉਂ ਹੈ ਬਾਜੀ ਨੂੰ। ਉਹ ਹੁਣ ਪਹਿਲਾਂ ਤੁਹਾਨੂੰ ਪਤਾ ਇੱਕ ਇੱਕ ਕਰਕੇ ਗੰਨੇ ਦੀ ਫਸਲ ਦੇ ਵਿੱਚ ਤਬਾਹੀ ਕੀਤੀ, ਜਿਹੜੀ ਗੰਦਮ ਦੀ ਫਸਲ ਉਹਦੇ 'ਚ ਤਬਾਹੀ ਕੀਤੀ, ਹੁਣ ਕਿਸਾਨ ਦੀ ਮਕਈ ਦੇ ਵਿੱਚ ਵੀ ਤਬਾਹੀ ਕਰ ਦਿੱਤੀ ਹੈ। ਅੱਗੇ ਚੱਲਦੇ ਜੀ ਅਗਲੀ ਖਬਰ ਇਹ ਹੈ ਕਿ ਪੀਪਲਸ ਪਾਰਟੀ ਵਾਲੇ ਜਿਹੜੇ ਨੇ ਉਹ ਇਸ ਵੇਲੇ ਬੇਨਜ਼ੀਰ ਇਨਕਮ ਸਪੋਰਟ ਪ੍ਰੋਗਰਾਮ ਦੇ ਪੈਸੇ ਜਿੱਥੇ ਦਿੱਤੇ ਜਾਂਦੇ ਨੇ, ਗਿਲਗਿਤ ਬਲਤਿਸਤਾਨ ਦੀ ਗੱਲ ਕਰਨੇ, ਉੱਥੇ ਬੈਂਕਾਂ ਦੇ ਸਾਹਮਣੇ ਖੜੇ ਹੋ ਜਾਂਦੇ ਨੇ ਤੇ ਯਾਦ ਕਰਵਾਉਂਦੇ ਨੇ ਲੋਕਾਂ ਨੂੰ ਵੀ ਇਹ ਪੈਸੇ ਦੇਖੋ ਬੇਨਜ਼ੀਰ ਦੇ ਨਾਂ 'ਤੇ ਨੇ, ਅਸੀਂ ਤੁਹਾਨੂੰ ਦੇ ਰਹੇ ਹਾਂ ਤੇ ਵੋਟ ਤੁਸੀਂ ਸਾਨੂੰ ਦੇਣਾ। ਲੋਕੀ ਵੀ ਕਈ ਵਾਰੀ ਚੱਲੇ ਨੇ ਤੇ ਕਈ ਵਾਰੀ ਨਹੀਂ ਚੱਲੇ। ਲੋਕਾਂ ਨੂੰ ਵੀ ਪਤਾ ਹੈ ਵੀ ਇਹ ਪੈਸੇ ਸਾਡੇ ਆਪਣੇ ਨੇ, ਲੋਕਾਂ ਦੇ ਟੈਕਸ ਦਾ ਪੈਸਾ ਹੈ ਨਾ ਜਿਹੜਾ ਦਿੱਤਾ ਜਾ ਰਿਹਾ ਹੈ। ਇਹ ਕੋਈ ਘਰੋਂ ਲਿਆ ਕੇ ਤੇ ਨਹੀਂ ਦੇ ਰਹੇ ਜਿਹੜੇ ਕਹਿੰਦੇ ਨੇ ਸਾਡੇ ਪੈਸੇ ਨੇ ਤੇ ਅਸੀਂ ਦੇ ਰਹੇ ਹਾਂ। ਇਸ ਲਈ ਲੋਕਾਂ ਨੂੰ ਵੀ ਆਪਣੇ ਫੈਸਲੇ ਖੁੱਲ੍ਹ ਕੇ ਲੈਣੇ ਚਾਹੀਦੇ ਨੇ ਵੋਟ ਪਾਉਂਦੇ ਹੋਇਆ। ਮੈਂ ਤਾਂ ਇਹ ਕਹਾਂਗਾ ਇਹਨਾਂ ਚੱਕਰਾਂ ਦੇ ਵਿੱਚ ਇਹ ਜਿਹੜੀਆਂ 2 ਨੰਬਰੀਆਂ ਇਹਨਾਂ ਦੀਆਂ ਨੇ, ਇਹਨਾਂ ਦੇ ਵਿੱਚ ਨਹੀਂ ਫਸਣਾ ਚਾਹੀਦਾ। ਅੱਗੇ ਚੱਲਣੇ ਜੀ, ਪਾਕਿਸਤਾਨ ਨੰਬਰ 1 ਤੇ ਆ ਗਿਆ ਜੀ। ਇਹ ਜਿਹੜੇ ਸ਼ੂਗਰ ਦੇ ਮਰੀਜ਼ ਨੇ, ਡਾਇਬਟੀਜ਼ ਦੇ ਮਰੀਜ਼ ਨੇ, ਉਹਦੇ 'ਚ ਅਸੀਂ ਨੰਬਰ 1 ਤੋਂ ਵੀ ਬਲਕਿ ਨੰਬਰ 1 ਤੇ ਪਹੁੰਚ ਗਏ। ਪਾਕਿਸਤਾਨ ਨੰਬਰ 1 ਤੇ ਜਿੱਥੇ 30.8% ਲੋਕਾਂ ਨੂੰ ਆਬਾਦੀ ਦੇ ਵਿੱਚ ਡਾਇਬਟੀਜ਼ ਹੈ, ਹਰ ਤੀਜੇ ਬੰਦੇ ਨੂੰ। ਤੁਸੀਂ ਕੁਵੈਤ ਦੂਸਰੇ ਨੰਬਰ 'ਤੇ 24.9, ਇਜਿਪਟ ਤੀਸਰੇ ਨੰਬਰ 'ਤੇ 20.9, ਕਤਰ ਚੌਥੇ ਨੰਬਰ 'ਤੇ 19.5। ਮੀਨ ਆਬਾਦੀ ਦੇ ਲਿਹਾਜ਼ ਨਾਲ ਉਹ ਪਰਸੈਂਟੇਜ ਕੱਢ ਰਹੇ ਨੇ ਵੀ ਟੋਟਲ ਜਿੰਨੇ ਬੰਦੇ ਮੌਜੂਦ ਨੇ ਉਹਨਾਂ ਦੇ ਵਿੱਚੋਂ ਕਿੰਨਿਆਂ ਨੂੰ ਨੇ। ਲੇਕਿਨ ਪਾਕਿਸਤਾਨ ਦਾ ਜਿਹੜਾ ਨੰਬਰ ਹੈ ਉਹ ਸਟੈਗਰਿੰਗ ਹੈ, ਉਹ ਖਤਰਨਾਕ ਹੈ। ਉਹ ਤੁਹਾਡੇ ਸਾਹਮਣੇ ਹੈ ਕਿ ਕਿਸ ਤਾਦਾਦ ਦੇ ਵਿੱਚ ਪਾਕਿਸਤਾਨ ਦੇ ਵਿੱਚ ਲੋਕਾਂ ਨੂੰ ਡਾਇਬਟੀਜ਼ ਹੈ। ਲੇਕਿਨ ਸਾਡੇ, ਮੈਂ ਪਹਿਲੇ ਵੀ ਤੁਹਾਨੂੰ ਦੱਸਿਆ ਸੀ ਵੀ ਇਹਦੇ 'ਤੇ ਕਿਸੇ ਦਿਨ ਸਹਿਰ ਅਸਲ ਗੱਲ ਕਰਾਂਗੇ, ਗੁਫ਼ਤਗੂ ਕਰਾਂਗੇ। ਉਹਦੀ ਵਜ੍ਹਾ ਇਹ ਹੈ ਕਿ ਪਾਕਿਸਤਾਨ ਦੇ ਵਿੱਚ ਲੋਕੀ
ਉਹ तमाम ਚੀਜ਼ਾਂ ਖਾਈ ਖੂਈ ਜਾਂਦੇ ਨੇ ਜਿਹੜੀਆਂ ਉਹਨਾਂ ਨੂੰ ਲੱਗਦਾ ਹੈ ਕਿ ਉਹਦੇ ਨਾਲ ਸ਼ੂਗਰ ਉਹਨਾਂ ਦੀ ਘੱਟ ਹੋਣੀ ਹੈ, ਪਰ ਉਹਦੇ ਨਾਲ ਅਸਲ ਦੇ ਵਿੱਚ ਉਹਨਾਂ ਦੀ ਸ਼ੂਗਰ ਵੱਧਦੀ ਹੈ। ਲੇਕਿਨ ਹਕੂਮਤ ਦੇ ਕੰਮ ਵੇਖ ਲਓ, ਉਹਨਾਂ ਦੀ ਤਵੱਜੋ ਕਿਸੇ ਹੋਰ ਗੱਲ 'ਤੇ ਹੈ, ਅਤੇ ਪਾਕਿਸਤਾਨੀ ਭਾਵੇਂ ਬਿਮਾਰੀਆਂ ਨਾਲ ਹੀ ਵਿਚਾਰੇ ਮਾਰੇ ਜਾਣ। ਬਹਰਹਾਲ ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰੱਖਾ।